ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਐਫਸੀਆਈ ਦਾ ਤੁਸੀਂ ਵਿੱਚ ਦੀ ਜ਼ਿਕਰ ਕੀਤਾ ਸੀ ਸ਼ਰਮਾ ਜੀ, ਤੇ ਗੱਲ ਐਫਸੀਆਈ ਦੀ ਕਰੀਏ। ਕੀ ਇਹ ਗੱਲ ਸੱਚ ਹੈ ਕਿ ਐਫਸੀਆਈ ਦੇ ਵਿੱਚ ਹਰ ਟਰੱਕ ਦੀ ਰਿਸ਼ਵਤ ਜਿਹੜੀ ਆ ਉਹ ਤੈਅ ਆ? ਪਰਮੀਤ ਜੀ, ਆਪਾਂ ਕੱਲ ਲੰਬੀ ਚਰਚਾ ਇਸ ਵਿਸ਼ੇ ਨੂੰ ਲੈ ਕੇ ਕੀਤੀ ਸੀ ਕਿ ਬਿਲਕੁਲ ਟਰੱਕ ਤੋਂ ਲੈ ਕੇ ਥੈਲੀ ਤੱਕ ਕਿਵੇਂ ਰੇਟ ਫਿਕਸ ਨੇ, ਟਰੱਕ ਅੰਦਰ ਲਿਜਾਣਾ ਜੀ ਤੇ ਟਰੱਕ ਐਫਸੀਆਈ ਦੇ ਅਧਿਕਾਰੀਆਂ ਦੀ ਨਜ਼ਰ ਚ ਲਿਆਉਣਾ, ਉਹਦੀ ਵੀ ਰਿਸ਼ਵਤ ਲੱਗਦੀ ਆ। ਫਿਰ ਟਰੱਕ ਚੋਂ ਗੁਣਵੱਤਾ ਲਈ ਚੌਲ ਚੈੱਕ ਹੋਣੇ, ਟਰੱਕ ਪਾਸ ਹੋ ਕੇ ਲੰਘਣਾ। ਇਹਦਾ ਕਾਰਨ ਵੀ ਕੁਝ ਮਤਲਬ ਜਦੋਂ ਘਟੀਆ ਕਿਸਮ ਦਾ ਅਨਾਜ ਲੰਘਾਉਣ ਦੀ ਕੋਸ਼ਿਸ਼ ਹੁੰਦੀ ਆ, ਜਾਂ ਵਪਾਰੀਆਂ ਦੀ ਸ਼ਰਾਰਤ ਹੁੰਦੀ ਆ, ਬਾਹਰੋਂ ਹੋਰ ਥਾਵਾਂ ਤੋਂ ਖਰੀਦਿਆ ਹੋਇਆ ਅਨਾਜ ਇੱਥੇ ਵਾਲੇ ਕੋਟਿਆਂ 'ਚ ਪਾ ਕੇ ਲਵਾਉਣਾ ਹੁੰਦਾ, ਉਹਦੀ ਆੜ ਦੇ ਵਿੱਚ ਫਿਰ ਜਿਹੜਾ ਜਾਇਜ਼ ਤਰੀਕਾ ਹੈ ਉਹ ਵੀ ਫਿਰ ਉਹਦੀ ਆਦਤ ਬਣ ਜਾਂਦੀ ਹੈ ਕਿ ਨਾ, ਆਹ ਟਰੱਕ ਲੰਘ ਕੇ ਗਿਆ ਮੂਹਰੇ, ਇਹ ਤਾਂ ਮੈਨੂੰ 1600 ਦੇ ਕੇ ਗਿਆ ਤੇ ਤੂੰ ਮੁਫਤ ਲੰਘਾਉਣ ਨੂੰ ਫਿਰਦਾ, ਜਿੰਨਾ ਮਰਜ਼ੀ ਚੌਲ ਵਧੀਆ ਹੋਵੇ ਮੈਂ ਕੀ ਲੈਣਾ। ਜੀ ਬਿਲਕੁਲ। ਸੋ ਇਹ ਉਸ ਕਵਾਇਦ ਦੇ ਵਿੱਚ ਹੁਣ ਇਹ ਤੱਥ ਸਾਹਮਣੇ ਆ ਰਹੇ ਨੇ ਕਿ ਜਿਹੜੇ ਛਾਪੇ ਪਏ ਨੇ ਸੀਬੀਆਈ ਦੇ, ਜਿਸ 'ਚ ਆਪਾਂ ਗੱਲ ਕਰਦੇ ਸੀ ਕਿ 74 ਦੇ ਕਰੀਬ ਕੇਸ ਦਰਜ ਹੋਏ ਨੇ ਤੇ ਹੁਣ ਤੱਕ ਮਤਲਬ ਕਿ 19 ਜਗ੍ਹਾ ਤੇ ਛਾਪੇਮਾਰੀ ਹੋ ਚੁੱਕੀ ਆ। ਉਹਦੇ ਵਿੱਚੋਂ ਪਤਾ ਲੱਗ ਰਿਹਾ ਕਿ ਇਹਦੇ ਵਿੱਚੋਂ ਕਰੋੜਾਂ ਰੁਪਈਆ ਮਤਲਬ ਕਿ ਹੁਣ ਸਾਹਮਣੇ ਆ ਰਿਹਾ। ਜਿਹੜੀ ਬਰਾਮਦਗੀ ਦੀ ਆਪਾਂ 80 ਕੁ ਲੱਖ 84 ਕੁ ਲੱਖ ਦੀ ਗੱਲ ਕਰਦੇ ਸੀ, ਇਹ ਬਰਾਮਦਗੀ ਲਗਾਤਾਰ ਵੱਧ ਰਹੀ ਆ। 4 ਦਿਨਾਂ 'ਚ ਇੱਕ ਰਿਮਾਂਡ ਤੇ ਲਿਆ ਬੰਦਾ ਤੇ ਉਹ ਤੋਂ 20 ਲੱਖ ਹੋਰ ਬਰਾਮਦ ਹੋ ਗਿਆ ਕਹਿੰਦੇ। ਠੀਕ ਹੈ। ਸੋ ਇਸ ਲਈ 3 ਕਰੋੜ ਤੱਕ ਦੀ ਰਿਕਵਰੀ ਦਾ ਦਾਅਵਾ ਕੀਤਾ ਗਿਆ ਪ੍ਰਵੀਨ ਜੀ ਹੁਣ ਕਿ ਇਸ ਮਾਮਲੇ 'ਚ ਐਫਸੀਆਈ ਦੇ ਮਾਮਲੇ 'ਚ 3 ਕਰੋੜ ਦੀ ਰਿਕਵਰੀ ਹੋ ਗਈ। ਪਰ ਜਿਹੜੇ ਪਹਿਲੂ ਤੇ ਆਪਾਂ ਕੱਲ ਚਰਚਾ ਕਰ ਰਹੇ ਸੀਗੇ, ਹੁਣ ਉਹ ਪਹਿਲੂ ਸਾਹਮਣੇ ਆ ਰਹੇ ਨੇ ਇਸ ਜਾਂਚ ਪੜਤਾਲ 'ਚ। ਆਪਾਂ ਕੱਲ ਗੱਲ ਕਰ ਰਹੇ ਸੀ ਕਿ ਟਰੱਕ ਲੰਘਾਉਣ ਦੇ ਵੀ ਪੈਸੇ, ਟਰੱਕ ਦੇਖਣ ਦੇ ਵੀ ਪੈਸੇ, ਉਹ 'ਚੋਂ ਸੈਂਪਲ ਲੈਣ ਦੇ ਵੀ ਪੈਸੇ, ਫਿਰ ਉਹਦੇ ਵਿੱਚੋਂ ਮੌਇਸਚਰ ਘੱਟ ਦਿਖਾਉਣਾ ਵੱਧ ਦਿਖਾਉਣਾ ਉਹਦੀ ਵੀ ਸੇਵਾ। ਆ ਲਓ ਹੁਣ ਇਹ ਤੱਥ ਆ ਰਹੇ ਨੇ ਸਾਹਮਣੇ ਕਿ ਸਨਾਮ ਡੀਪੂ ਦੀ ਉਹ ਤੱਥ ਸਾਹਮਣੇ ਆਏ ਨੇ ਕਿ ਸਨਾਮ ਡੀਪੂ ਦੇ ਵਿੱਚ 14,000 ਟਰੱਕ ਇੱਕ ਸੀਜ਼ਨ 'ਚ ਆਉਂਦੇ ਨੇ। ਠੀਕ ਹੈ। ਤੇ ਉਹ ਸੀਜ਼ਨ ਦੇ ਦੌਰਾਨ ਕਹਿੰਦੇ ਜੀ ਇੱਕ ਟਰੱਕ ਤੋਂ 1600 ਰੁਪਇਆ ਰਿਸ਼ਵਤ ਲਈ ਜਾਂਦੀ ਹੈ। ਇਸ ਦੇ 30% ਡੀਪੂ ਮੈਨੇਜਰ ਨੂੰ ਜਾਂਦੇ ਨੇ ਕਹਿੰਦੇ ਜੀ। ਠੀਕ ਹੈ। ਇਸ ਦਾ 1600 ਦਾ 30% ਸਮਝ ਲਓ, ਇੱਕ ਟਰੱਕ ਪਿੱਛੇ 1600 ਹੈ ਤਾਂ ਹੁਣ 14,000 ਟਰੱਕਾਂ ਨਾਲ ਗੁਣਾ ਕਰ ਲਿਓ ਕਿੰਨਾ ਪੈਸਾ ਆਇਆ, ਤੇ ਉਹਦਾ ਫਿਰ 30% ਕੱਢ ਲਓ। 30% ਮੈਨੇਜਰ ਕੋਲ ਜਾਂਦਾ, ਬਾਕੀ 70% ਆ ਜਿਹੜਾ ਉਹ ਬਾਕੀ ਸਟਾਫ 'ਚ ਵੰਡ ਜਾਂਦਾ। ਫਿਰ ਹੁਣ ਵੰਡਦਾ ਕਿਵੇਂ ਕਹਿੰਦੇ ਦੇਖੋ ਜੀ। ਜੀ ਕਹਿੰਦੇ 150 ਰੁਪਇਆ ਡਿਵੀਜ਼ਨਲ ਮੈਨੇਜਰ ਨੂੰ ਆਉਂਦੇ ਨੇ। ਠੀਕ ਹੈ। ਚੰਡੀਗੜ੍ਹ ਡਿਵੀਜ਼ਨ 'ਚ ਸਥਿਤ ਡੀਪੂ ਦੇ ਵਿੱਚ ਇੱਕ ਟਰੱਕ ਦਾ 1000 ਰੁਪਇਆ 50 ਰੁਪਏ ਲੱਗਦੇ ਨੇ। ਠੀਕ ਹੈ। ਤੇ ਇਹਦੇ ਵਿੱਚੋਂ 200 ਰੁਪਏ ਜੀਐਮ ਨੂੰ ਚਲੇ ਜਾਂਦੇ ਨੇ ਤੇ 50 ਰੁਪਏ 4 ਡੀਜੀਐਮ ਨੂੰ ਵੰਡੇ ਜਾਂਦੇ ਨੇ। 20 ਰੁਪਏ ਆਰਓ ਲੈਬ ਵਾਲੇ ਮੈਨੇਜਰ ਨੂੰ ਚਲੇ ਜਾਂਦੇ ਨੇ। ਸੋ ਐ ਪੈਸਾ ਵੰਡ ਲੈਂਦੇ ਜੀ ਕਹਿੰਦੇ ਜੀ। ਸੋ ਆਹ ਖੇਡ ਜਿਹੜਾ ਹੈ ਇਸ ਦੇ ਉੱਤੇ ਸਵਾਲ ਖੜਾ ਹੈ ਕਿ ਕੁਆਲਿਟੀ ਕੰਟਰੋਲ ਤੋਂ ਕੋਈ ਮਤਲਬ ਨਹੀਂ, ਚੈਕਿੰਗ ਤੋਂ ਕੋਈ ਮਤਲਬ ਨਹੀਂ, ਆਪਾਂ ਬਸ ਟਰੱਕ ਲੰਘਾਉਣਾ ਤੇ ਆਪਣੀ ਜੇਬ ਗਰਮ ਕਰਨੀ, ਤਨਖਾਹ ਤਾਂ ਆਪਾਂ ਸੇਵ ਕਰਨੀ ਹੈ। ਬਿਲਕੁਲ। ਆਹ ਜਿਹੜੀ ਕਵਾਇਦ ਹੈ ਇਸ ਮਸਲੇ ਤੇ ਸਵਾਲ ਹੈ। ਤੇ ਇਸ ਲਈ ਹੁਣ ਇੱਕ ਹੋਰ ਪਹਿਲੂ ਉੱਭਰਿਆ ਚ ਕਿ ਕੁਆਲਿਟੀ ਕੰਟਰੋਲ ਦੇ ਲਈ ਜਿਹੜੇ ਮਤਲਬ ਕਿ ਟੀਮ ਬਣਦੀ ਹੈ, ਉਸ ਟੀਮ ਨੂੰ ਕਲੀਨ ਚਿੱਟਾਂ ਦੇਣ ਦੇ ਵਿੱਚ ਜਾਂ ਉਹ ਟੀਮ ਨਾਲ ਸਾਠਗਾਂਠ ਦੇ ਵਿੱਚ ਉਹਨਾਂ ਤੋਂ ਰਿਸ਼ਵਤ ਲੈ ਕੇ ਉਹਨਾਂ ਦੇ ਮਾਮਲੇ ਨਾ ਛੇੜਨ ਦੇ ਵਿੱਚ ਕਿਤੇ ਵਿਜੀਲੈਂਸ ਦਾ ਨਾਂ ਵੀ ਬੋਲਦਾ। ਤੇ ਅੱਜ ਕੱਲ ਵਿਜੀਲੈਂਸ ਦਾ ਪੰਜਾਬ 'ਚ ਇਮਾਨਦਾਰੀ ਦਾ ਸਰਟੀਫਿਕੇਟ ਲਈ ਫਿਰਦੀ ਹੈ ਜੀ। ਬਿਲਕੁਲ। ਕਿ ਸਾਰੀ ਇਮਾਨਦਾਰੀ ਸਾਡੇ ਵਾਲੇ ਹਿੱਸੇ ਆ ਗਈ ਤੇ ਅਸੀਂ ਉਹ ਸਾਰਾ ਕੁਝ ਸਹੀ ਕਰ ਰਹੇ, ਜਿਨ੍ਹਾਂ ਦੀ ਕਾਰਵਾਈਆਂ ਅਸੀਂ ਕਰ ਰਹੇ। ਤੇ ਪਰ ਇੱਧਰ ਦੱਸਦੇ ਰਹੇ ਕੁਆਲਿਟੀ ਕੰਟਰੋਲ ਵਾਲੇ ਮਾਮਲੇ 'ਚ ਵਿਜੀਲੈਂਸ ਵੀ ਨਾਲ ਸ਼ਾਮਲ ਹੈ, ਉਹਦੀ ਮਿਲੀ ਭੁਗਤ ਨਾਲ ਕੁਆਲਿਟੀ ਕੰਟਰੋਲ ਹੁੰਦਾ। ਜੀ ਠੀਕ ਹੈ। ਸੋ ਇਸ ਲਈ ਇਹ ਕੁਝ ਵੀ ਸਾਫ਼ ਨਹੀਂ ਹੈ। ਸਾਰੇ ਪਾਸੇ ਲੁੱਟ ਮਚੀ ਹੈ ਤੇ ਉਸ ਲੁੱਟ ਦੇ ਵਿੱਚੋਂ ਲੋਕਾਂ ਦਾ ਕੁਝ ਸਬਰੇ ਨਾ ਸਬਰੇ, ਪਰ ਇਹਨਾਂ ਦੇ ਢਿੱਡ ਨਹੀਂ ਭਰ ਰਹੇ। ਅਜੇ ਤੱਕ ਸਰਕਾਰਾਂ ਬਦਲ ਕੇ ਦੇਖ ਲਈਆਂ ਸੀ, ਮੁੱਖ ਮੰਤਰੀ ਬਦਲ ਕੇ ਦੇਖ ਲਏ, ਹਾਲ ਉਹੀ ਹੈ ਪ੍ਰਵੀਨ ਜੀ। ਪੀਸੀਐਸ ਵੀ ਕਹਿੰਦੇ ਹੋਣਗੇ ਆਪਦੇ ਬੰਦਿਆਂ ਨੂੰ ਵੀ ਕਦੇ ਫੜ ਲਓ, ਸਾਡੇ ਤੇ ਭ੍ਰਿਸ਼ਟਾਚਾਰ ਦੇ ਐਲੀਗੇਸ਼ਨ ਲਾਈ ਜਾਂਦੇ ਆ ਜੀ।